ਐਮਾਜ਼ੋਨ ਤੇ ਵਾਈਟ ਹਾਊਸ ਦਾ ਅੱਜ ਸਵੇਰੇ ਤੜਕੇ ਉੱਠਣ ਸਾਰ ਦੇਖਿਆ ਵੀ ਪੇਚਾ ਪਿਆ ਹੋਇਆ ਸੀਗਾ। ਵਾਈਟ ਹਾਊਸ ਨੇ ਜਿਹੜੇ ਐਮਾਜ਼ੋਨ ਦੇ ਬਾਬਤ ਇੱਕ ਰਿਪੋਰਟ ਨੂੰ ਲੈ ਕੇ ਜਿਹੜਾ ਕਹਿ ਲਓ ਵੀ ਉਹਨਾਂ ਦੇ ਦੁਆਲੇ ਇਸ ਗੱਲੋਂ ਹੋ ਗਏ, ਕਹਿੰਦੇ ਵੀ ਐਮਾਜ਼ੋਨ ਬਾਬਤ ਇਹ ਰਿਪੋਰਟ ਆ ਗਈ ਵੀ ਉਹਨਾਂ ਨੇ ਹੁਣ ਜਿਹੜੇ ਪ੍ਰਾਈਸਿਸ ਲਿਖਦੇ ਆਪਣੀ ਵੈਬਸਾਈਟ ਦੇ ਉੱਤੇ ਉਹਦੇ ਵਿੱਚ ਬ੍ਰੈਕਟ 'ਚ ਪਾਉਣਾ ਸੀਗਾ ਵੀ ਟੈਰਿਫ ਤੋਂ ਬਾਅਦ 'ਚ ਕਿੰਨਾ ਪ੍ਰਾਈਸ ਜਿਹੜਾ ਉਹ ਵਧਿਆ ਆ। ਵਾਈਟ ਹਾਊਸ ਨੇ ਕਿਹਾ ਵੀ ਇਹ ਇੱਕ ਹੌਸਟਾਈਲ ਤੇ ਪੋਲੀਟੀਕਲ ਮੂਵ ਆ ਬੈਜ਼ੋਸ ਦੇ ਦੁਆਰਾ, ਜੈਫ ਬੈਜ਼ੋਸ ਦੇ ਦੁਆਰਾ ਜਿਹੜੀ ਐਮਾਜ਼ੋਨ ਓਨ ਕੀਤੀ ਜਾਂਦੀ ਆ ਉਸ ਦੇ ਜਿਹੜਾ ਉਹ ਦੁਆਰਾ। ਬਾਅਦ ਦੇ ਵਿੱਚ ਜਿਹੜੇ ਐਮਾਜ਼ੋਨ ਆ ਉਹ ਇਸ ਗੱਲ ਤੋਂ ਮੁੱਕਰ ਗਏ। ਉਹ ਕਹਿੰਦੇ ਵੀ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਹੈਗਾ। ਕਹਿੰਦੇ ਵੀ ਹਾਂ, ਸਾਡੀ ਇੱਕ ਟੀਮ ਨੇ ਆਈਡੀਆ ਜ਼ਰੂਰ ਦਿੱਤਾ ਸੀਗਾ ਪਰ ਇਸ ਨੂੰ ਅਪਰੂਵ ਨਹੀਂ ਸੀ ਕੀਤਾ ਗਿਆ ਹੈਗਾ। ਐਮਾਜ਼ੋਨ ਦਾ ਜਿਹੜਾ ਜੈਫ ਬੈਜ਼ੋਸ ਆ ਉਸਨੇ $1 ਮਿਲੀਅਨ ਦਿੱਤਾ ਸੀਗਾ ਚੰਦੇ ਦੇ ਰੂਪ ਦੇ ਵਿੱਚ ਟਰੰਪ ਹੋਣਾ ਨੂੰ ਉਹਨਾਂ ਦੇ ਉਦਘਾਟਨੀ ਇਨਾਗੂਰੇਸ਼ਨ ਡੇ ਵਾਲੇ ਦਿਨ। ਸੋ ਕੈਰੋਲਿਨ ਲਵਿਟ ਜਿਹੜੇ ਆ ਉਹਨਾਂ ਨੇ ਇੱਕ ਜਿਹੜੀ ਨਿਊਜ਼ ਰਿਪੋਰਟ ਆ ਉਸਦੀ ਕਟਿੰਗ ਲਿਆ ਕੇ, ਪ੍ਰਿੰਟ ਆਊਟ ਲਿਆ ਕੇ ਉਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਨੂੰ ਜਿਹੜਾ ਉਹ ਛੇੜਿਆ ਸੀਗਾ ਵੀ ਇਹ ਬੜੀ ਇੱਕ ਹੌਸਟਾਈਲ ਤੇ ਪੋਲੀਟੀਕਲ ਐਕਟ ਹੈਗਾ ਆ ਐਮਾਜ਼ੋਨ ਨੂੰ ਲੈ ਕੇ। ਹੁਣ ਜੇ ਦੇਖਿਆ ਜਾਵੇ ਜੈਫ ਬੈਜ਼ੋਸ ਟਰੰਪ ਹੋਣਾ ਦੇ ਉਲਟ ਨਹੀਂ ਜਾ ਸਕਦਾ। ਉਸ ਨੂੰ ਬਹੁਤ ਜ਼ਿਆਦਾ ਫਾਇਦਾ ਆ। ਉਹਨੂੰ ਬਹੁਤ ਸਾਰੇ ਜਿਹੜੇ ਕੰਟਰੈਕਟਸ ਆ ਸਰਕਾਰੀ ਆ ਉਹ ਇਸ ਪਾਸਿਓਂ ਜਿਹੜੇ ਉਹ ਮਿਲ ਰਹੇ ਆ। ਤੇ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਉਸਨੇ ਤਾਂ ਸਹੁੰ ਚੁੱਕ ਸਮਾਗਮ ਦੇ ਉੱਤੇ $1 ਮਿਲੀਅਨ ਚੰਦਾ ਦਿੱਤਾ। ਜਿਹੜੀ ਇਸ ਦੇ ਦੁਆਰਾ ਓਨ ਕੀਤੀ ਜਾਂਦੀ ਅਖਬਾਰ ਵਾਸ਼ਿੰਗਟਨ ਪੋਸਟ ਆ ਉਸ ਦੇ ਕਈ ਐਡੀਟਰ ਅਸਤੀਫਾ ਦੇ ਗਏ ਕਿਉਂਕਿ ਉਹ ਲਿਖਣਾ ਚਾਹੁੰਦੇ ਸੀ ਟਰੰਪ ਹੋਣਾ ਦੀਆਂ ਕ੍ਰਿਟਿਕ ਬਣ ਕੇ, ਪਰ ਇਹਨਾਂ ਨੇ ਕਹਿੰਦੇ ਵੀ ਕਈ ਜਿਹੜੇ ਐਡੀਟੋਰੀਅਲ ਵੀ ਜਿਹੜੇ ਉਹ ਰੋਕੇ ਸੀਗੇ। ਸੋ ਇਹ ਚੀਜ਼ ਜਿਹੜੀ ਰਿਪੋਰਟ ਆਉਣ ਤੋਂ ਬਾਅਦ 'ਚ ਹੀ ਪਹਿਲੀ ਹੀ ਜਿਹੜੀ ਨਿਊਜ਼ ਰਿਪੋਰਟ ਆਉਣ ਤੋਂ ਬਾਅਦ 'ਚ ਹੀ ਵਾਈਟ ਹਾਊਸ ਉਹਨਾਂ ਦੇ ਬਿਲਕੁਲ ਦੁਆਲੇ ਅਗਰੈਸਿਵਲੀ ਅਫੈਂਸ ਦੇ ਉੱਤੇ ਚਲਾ ਗਿਆ। ਬਾਅਦ 'ਚ ਇਵੈਂਚੁਅਲੀ ਜਿਹੜੇ ਐਮਾਜ਼ੋਨ ਵਾਲੇ ਇਸ ਗੱਲ ਤੋਂ ਜਿਹੜੇ ਕਹਿੰਦੇ ਵੀ ਉਹ ਮੁੱਕਰ ਗਏ ਆ ਜਾਂ ਇਹ ਕਹਿ ਰਹੇ ਆ ਵੀ ਨਹੀਂ, ਇਸ ਨੂੰ ਅਪਰੂਵ ਜਿਹੜਾ ਉਹ ਨਹੀਂ ਸੀ ਕੀਤਾ ਗਿਆ ਵੀ ਜਿਹੜੇ ਟੈਰਿਫਸ ਆ ਉਹਦਾ ਪ੍ਰਾਈਸ ਜਿਹੜੇ ਪ੍ਰੋਡਕਟਸ ਆ ਉਹਨਾਂ ਦੇ ਨਾਲ ਲਿਖਿਆ ਜਾਊਗਾ। ਬਟ ਜੈਫ ਬੀਜ਼ੋਸ ਤੇ ਜੋ ਐਮਾਜ਼ੋਨ ਦੇ CEO ਹੈਗੇ ਆ ਉਹਨਾਂ ਦੀ ਤਾਂ ਵਾਈਟ ਹਾਊਸ ਦੀ ਜਿਹੜੀ ਲੜਾਈ ਆ ਇੱਕਦਮ ਇਹ ਸਾਹਮਣੇ ਆਈ ਲੱਗਦੀ ਹੈਗੀ ਆ ਕਿਉਂਕਿ ਕੈਰੋਲਿਨ ਲਵਿਟ ਜੋ ਪ੍ਰੈਸ ਸੈਕਟਰੀ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ ਇਹ ਹੋਸਟਾਈਲ ਤੇ ਪੋਲੀਟੀਕਲ ਐਕਟ ਹੈਗਾ ਆ ਐਮਾਜ਼ੋਨ ਦੇ ਰਾਹੀਂ, ਕਿਉਂਕਿ ਉਹਨਾਂ ਨੇ ਦੱਸਣਾ ਸੀ ਆਪਣੀ ਸਾਈਟ ਦੇ ਉੱਤੇ ਵੀ ਆਹ ਦੇਖੋ ਇੰਨੀਆਂ ਚੀਜ਼ਾਂ ਦੇ ਰੇਟ ਜਿਹੜੇ ਆ ਬਹੁਤ ਵਧੇ ਆ, ਇਹ ਟੈਰਿਫ ਕਰਕੇ ਵਧੇ ਆ। ਇਹ ਉਹਨਾਂ ਨੇ ਡਿਸਕਸ ਕੀਤਾ ਸੀ ਪਰ ਵੈਬਸਾਈਟ ਦੇ ਉੱਤੇ ਚਾੜਿਆ ਨਹੀਂ ਸੀਗਾ, ਇਹ ਉਹ ਦੱਸ ਰਹੇ ਆ। ਪਰ ਇਹਦੇ ਸੰਬੰਧ ਦੇ ਵਿੱਚ ਪ੍ਰੈਸ ਸੈਕਟਰੀ ਇਹ ਕਹਿੰਦੇ ਆ ਵੀ 40 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਇਨਫਲੇਸ਼ਨ ਵਧੀ ਆ ਉਹਦੇ ਬਾਰੇ ਕਦੇ ਐਮਾਜ਼ੋਨ ਨੇ ਪਹਿਲਾਂ ਜੋ ਬਾਈਡਨ ਦੀ ਸਰਕਾਰ ਸੀ ਉਹਦਾ ਕਿਉਂ ਨਹੀਂ ਕੀਤਾ ਸੀਗਾ। ਹੁਣ ਸਰੋਤਿਆਂ ਨੂੰ ਦੱਸਦੇ ਜਾਈਏ 60% ਜਿਹੜਾ ਸਮਾਨ ਐਮਾਜ਼ੋਨ ਖਰੀਦਦਾ ਆ ਉਹ ਚਾਈਨਾ ਤੋਂ ਆਉਂਦਾ ਆ। ਸੋ ਅਪਰੋਕਸੀਮੇਟਲੀ 60% ਸੇਲਸ ਜਿਹੜੇ ਆ ਉਹ ਸਮਾਲਰ ਰੀਟੇਲਸ ਤੋਂ ਆਉਂਦੀ ਆ। 145% ਜਦੋਂ ਟੈਰਿਫ ਚਾਈਨਾ ਦੇ ਉੱਤੇ ਲੱਗ ਗਿਆ ਤੇ ਤੁਹਾਨੂੰ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਕਿੰਨਾ ਕੁ ਜਿਹੜਾ ਅਸਰ ਆ ਉਹ ਐਮਾਜ਼ੋਨ ਤੇ ਪਊਗਾ। ਐਮਾਜ਼ੋਨ ਦਾ ਸਮਾਨ ਫੈਡਐਕਸ ਜਾਂ UPS ਇਹਨਾਂ ਦੇ ਥਰੂ ਡਿਲੀਵਰ ਕੀਤਾ ਜਾਂਦਾ। ਇੰਨਾ ਜ਼ਿਆਦਾ ਸਾਈਡ ਇਹਦਾ ਜਿਹੜਾ ਇਫੈਕਟ ਪੈ ਰਿਹਾ ਹੈਗਾ, ਅੱਜ UPS ਨੇ ਅਨਾਉਂਸ ਕੀਤਾ ਵੀ ਉਹ 20,000 ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਆ ਕਿਉਂਕਿ ਐਮਾਜ਼ੋਨ ਦੀਆਂ ਜਿਹੜੀਆਂ ਸ਼ਿਪਮੈਂਟਸ ਆ ਉਹ ਬਹੁਤ ਜ਼ਿਆਦਾ ਘਟ ਗਈਆਂ ਆ। ਇਹ ਯੂਨਾਈਟਿਡ ਪਾਰਸਲ ਸਰਵਿਸ ਨੇ ਅੱਜ ਸਵੇਰੇ ਜਿਹੜਾ ਅਨਾਉਂਸ ਕੀਤਾ, CNBC ਰਿਪੋਰਟ ਕਰ ਰਿਹਾ ਹੈਗਾ। ਹਾਲਾਂਕਿ ਕੰਪਨੀ ਦੇ ਸ਼ੇਅਰ ਜਿਹੜੇ ਆ 2% ਅਪ ਗਏ ਹੈਗੇ ਆ, ਪਰ ਜੌਬ ਕੱਟਸ ਜਿਹੜੀਆਂ ਆ ਵਨ ਆਫ ਦਾ ਬਿਗੇਸਟ ਜੌਬ ਕੱਟਸ ਹੋਊਗਾ, ਕਾਰਨ ਐਮਾਜ਼ੋਨ ਦੀਆਂ ਸ਼ਿਪਮੈਂਟਸ ਬਹੁਤ ਜ਼ਿਆਦਾ ਘਟ ਗਈਆਂ ਹੈਗੀਆਂ। ਸੋ ਇਹਦੇ ਨਾਲ ਤੁਸੀਂ ਦੇਖ ਲਓ ਵੀ 20,000 ਜੇ ਲੋਕਾਂ ਦੀਆਂ ਜੌਬ ਜਾਂਦੀਆਂ, 20,000 ਫੈਮਿਲੀ ਦੇ ਉੱਤੇ ਇਹ ਅਸਰ ਪੈਣ ਜਾ ਰਿਹਾ ਹੈ। 70 ਫੈਸਿਲਿਟੀਜ਼ ਦੇ ਵਿੱਚ ਕਹਿੰਦੇ ਵੀ UPS ਨੇ 20,000 ਜੌਬਾਂ ਜਿਹੜੀਆਂ ਉਹ ਕੱਟ ਕਰਨੀਆਂ ਆ। ਸੋ ਇਹ ਜਿਹੜੇ ਟੈਰਿਫਸ ਦਾ ਜਿਹੜਾ ਅਸਰ ਆ ਇਹ ਸਿੱਧੇ ਤੌਰ ਦੇ ਉੱਤੇ ਨਜ਼ਰ ਆ ਰਿਹਾ ਆ। ਟਰੰਪ ਹੋਣੀ ਹੁਣ ਹੱਲਾਸ਼ੇਰੀ ਤਾਂ ਦੇਈ ਜਾਂਦੇ ਆ ਪਰ ਭਾਈ ਲੋਕਾਂ ਦੀ ਜ਼ਿੰਦਗੀ ਦੇ ਉੱਤੇ, ਪਰਿਵਾਰਾਂ ਦੇ ਉੱਤੇ ਭੈੜਾ ਜਿਹੜਾ ਇਸ ਦਾ ਅਸਰ ਆ ਉਹ ਦੇਖਣ ਨੂੰ ਮਿਲਣਾ ਆ। ਇਹ ਹੁਣ ਜਿਹੜੀ ਵੇਵ ਆ ਉਹ ਰਾਈਡ ਕਰਨੀ ਪੈਣੀ ਆ ਸਾਰਿਆਂ ਨੂੰ ਔਖੇ ਸੌਖੇ ਜਿਹੜਾ ਉਹ ਹੋ ਕੇ। ਇਹ ਪਹਿਲਾਂ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਉਹ ਅਸਰ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲ ਸਕਦੇ ਹੈਗੇ ਆ। ਸੋ ਇੱਕ ਕੰਪਨੀ ਦੇਖੋ ਟੈਰਿਫ ਦੇ ਚੱਲਦਿਆਂ ਕੀ ਜਿਹੜੀ ਹੋਊਗੀ। ਰਿਪੋਰਟਰਸ ਹਰਜੋਤ ਸਿੰਘ ਜੀ ਰਿਪੋਰਟ ਕਰ ਰਿਹਾ ਜਿਹੜਾ ਪ੍ਰਾਈਮ ਡੇ ਕੀਤਾ ਜਾਂਦਾ ਨਾ ਐਮਾਜ਼ੋਨ ਦੇ ਦੁਆਰਾ
ਬਹੁਤ ਸਾਰੇ ਜਿਹੜੇ ਸੈਲਰਸ ਆ ਇਸ ਵਾਰ ਹਿੱਸਾ ਨਹੀਂ ਲੈ ਰਹੇ ਉਹਦੇ ਵਿੱਚ। ਕਾਰਨ ਇਹੀ ਆ ਵੀ ਸਮਾਨ ਪਿੱਛੋਂ ਆ ਰਿਹਾ ਜੀ ਬਹੁਤ ਮਹਿੰਗਾ, ਤੇ ਉਹ ਜਿਹੜੇ ਸੇਲ ਦੇ ਉੱਤੇ ਜਿਹੜੇ ਉਹ ਨਹੀਂ ਲਾਉਣਗੇ। ਸੋ ਪ੍ਰਾਈਮ ਡੇ ਯੂਜਲੀ ਐਮਾਜ਼ੋਨ ਦਾ ਸਭ ਤੋਂ ਵੱਡਾ ਸ਼ਾਪਿੰਗ ਇਵੈਂਟ ਸਾਲ ਦਾ ਜਿਹੜਾ ਉਹ ਮੰਨਿਆ ਜਾਂਦਾ ਆ, ਬਲੈਕ ਫਰਾਈਡੇ ਤੇ ਸਾਈਬਰ ਮੰਡੇ ਤੋਂ ਬਾਅਦ ਦੇ ਵਿੱਚ। ਪਰ ਇਸ ਵਾਰ ਕਹਿੰਦੇ ਵੀ ਜਿਹੜੇ ਸੈਲਰਸ ਆ ਉਹਨਾਂ ਦੇ ਲਈ ਜਿਹੜੀ ਪਾਰਟਿਸਿਪੇਸ਼ਨ ਆ ਬਹੁਤ ਸਾਰੇ ਜਿਹੜੇ ਉਹ ਨਾ ਕਰ ਰਹੇ ਆ। ਇਹੀ ਕਾਰਨ ਜਿਹੜੇ ਉਹ ਕਰਕੇ ਵੀ ਜਿਹੜੀ ਟ੍ਰੇਡ ਵਾਰ ਟੈਰਿਫ ਆ ਉਹਦੇ ਚੱਲਦੇ ਆ। ਜਿੱਦਾਂ ਤੁਸੀਂ ਹੁਣ ਕਲੀਅਰਲੀ ਦੱਸਿਆ ਵੀ 60% ਸਮਾਨ ਤਾਂ ਚੀਨ ਤੋਂ ਆਉਂਦਾ ਆ, ਤੇ 145% ਟੈਰਿਫ ਦੇ ਕੇ ਕਿਸੇ ਦਾ ਗੁਜ਼ਾਰਾ ਜਿਹੜਾ ਉਹ ਨਹੀਂ ਹੋਣਾ, ਤੇ ਉਹਦੇ ਵਿੱਚ ਉਹ ਜਿਹੜੇ ਸੇਲ ਤੇ ਜਿਹੜੇ ਉਹ ਨਹੀਂ ਲਾ ਸਕਣਗੇ।